ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸ਼ਾਮ ਦੇ ਬੁਲਟਨ ਦੇ ਵਿੱਚ। ਅਤੇ ਮੇਰੇ ਨਾਲ ਇਸ ਟਾਈਮ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਟੁਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਰ ਇੱਕ ਤਰੀਕੇ ਦਾ ਟਰੱਕ ਟ੍ਰੇਲਰ ਰਿਪੇਅਰ ਦਾ ਕੰਮ ਕਰਦੇ ਨੇ। ਟਰੱਕ ਵਾਸ਼ ਵੀ ਕਰਵਾ ਸਕਦੇ ਹੋ। ਇਹਨਾਂ ਦਾ ਐਡਰੈਸ 3550 SK ਸਟਰੀਟ ਟੁਲੈਰੀ। ਹੋਰ ਜਾਣਕਾਰੀ ਲਈ ਕਾਲ 559-685-1260 559-685-1260। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪੰਨੂ ਜੀ ਸ਼ੁਰੂ ਕਰਦੇ ਹਾਂ। ਨਜਾਇਜ਼ ਰੇਤਾ ਦਾ ਮਾਮਲਾ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਭਖਿਆ ਜਦ ਕੈਪਟਨ ਨੇ ਖੁਦ ਜਿਹੜੀ ਇਲੀਗਲ ਮਾਈਨਿੰਗ ਹੁੰਦੀ ਦੇਖੀ। ਬਿਲਕੁਲ ਜੀ, ਐਕਚੁਅਲੀ ਇਹਦੇ ਉੱਤੇ ਵੀ ਕਈ ਕੁਐਸਚਨ ਮਾਰਕ ਜਿਹੜੇ ਜੀ ਉਹ ਰੇਸ ਹੋ ਰਹੇ ਆ, ਕਿਉਂਕਿ ਪਿਛਲੇ ਦਿਨਾਂ ਤੋਂ ਜਿੰਨੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਸਾਹਮਣੇ ਆਈਆਂ ਨੇ, ਚਾਹੇ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਅਸਤੀਫੇ ਤੋਂ ਪਹਿਲਾਂ ਵਾਲੀਆਂ ਸੀਗੀਆਂ, ਚਾਹੇ ਉਹ ਬਾਅਦ ਵਾਲੀਆਂ ਸੀਗੀਆਂ, ਚਾਹੇ ਗੁੰਡਾ ਟੈਕਸ ਦੀਆਂ ਰਿਪੋਰਟਾਂ ਸੀਗੀਆਂ, ਇਹ ਸਾਰੀਆਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ। ਜਿਹੜੇ ਇੱਥੇ RTI ਐਕਟਿਵਿਸਟ ਨੇ ਕਈ, ਉਹ ਨਿਰੰਤਰ ਆਪਣੀ ਜਾਨ ਜਿਹੜੀ ਹੈ ਜੀ ਜੋਖਮ ਦੇ ਵਿੱਚ ਪਾ ਕੇ ਨਜਾਇਜ਼ ਮਾਈਨਿੰਗ ਦੀਆਂ ਰਿਪੋਰਟਾਂ ਉਹ ਦਿੰਦੇ ਰਹੇ ਨੇ, ਲੋਕਾਂ ਤੱਕ ਪਹੁੰਚਾਉਂਦੇ ਰਹੇ ਨੇ। ਇੱਥੋਂ ਤੱਕ ਕਿ ਪਹਾੜ ਵੀ ਜਿਹੜੇ ਆ ਜੀ ਉਹ ਖਾਧੇ ਜਾ ਰਹੇ ਨੇ। ਔਰ ਪੰਜਾਬ ਦਾ ਜਿਹੜਾ ਇਹ ਕੁਦਰਤੀ ਖਜ਼ਾਨਾ ਹੈ ਉਹਨੂੰ ਦੋਹੀ ਹੱਥੀਂ ਜਿਹੜਾ ਜੀ ਉਹ ਲੁੱਟਿਆ ਜਾ ਰਿਹਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਪਿਛਲੇ 1 ਸਾਲ ਦੇ ਦੌਰਾਨ 12% ਜਿਹੜੀ ਪਹਿਲਾਂ ਦੇ ਸਾਲਾਂ ਦੇ ਨਾਲੋਂ 12% ਵੱਧ ਜਿਹੜੀ ਹੈ ਜੀ ਉਹ ਰੇਤੇ ਦੀ ਨਜਾਇਜ਼ ਖੁਦਾਈ ਜਿਹੜੀ ਆ ਉਹ ਹੋਈ ਆ। ਜੇ ਕੁਦਰਤ ਕਿਤੇ ਕਹਿਰਵਾਨ ਹੋ ਗਈ, ਜੇ ਕੁਦਰਤ ਨੇ ਆਪਣਾ ਰੰਗ ਵਿਖਾਤਾ, ਇਹੋ ਜਿਹਾ ਰੰਗ ਜਿਹੜਾ ਜੀ ਝਾਰਖੰਡ ਵਗੈਰਾ ਦੇ ਵਿੱਚ ਇੱਕ ਵਾਰੀ ਲੋਕ ਬੜੇ ਤਰੀਕੇ ਨਾਲ ਦੇਖ ਚੁੱਕੇ ਆ, ਅਜੇ ਤੱਕ ਉਹ ਸੂਤ ਨਹੀਂ ਆਇਆ। ਪਹਾੜਾਂ ਦੀ ਜਿਹੜੀ ਖੁਦਾਈ ਤੇ 18-18 ਫੁੱਟ ਡੂੰਘੀਆਂ ਖੱਡਾਂ ਔਰ ਦਰਿਆਵਾਂ ਦੇ ਵਿੱਚੋਂ ਇਹ ਅੰਨ੍ਹੇਵਾਹ ਕੱਢੀ ਜਾ ਰਹੀ ਜਿਹੜੀ ਰੇਤਾ ਹੈ, ਇਹ ਪੰਜਾਬ ਨੂੰ ਮੌਤ ਦੇ ਮੂੰਹ ਵੱਲ ਨੂੰ ਧੱਕ ਰਹੀ ਹੈ ਜੀ। ਇੱਕ ਵਾਰੀ ਇਹਦਾ ਚਰਚਾ ਤਾਂ ਫੇਰ ਛਿੜ ਪਿਆ ਜੀ। ਚਰਚਾ ਇਸ ਕਰਕੇ ਛਿੜ ਪਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਕਰਤਾਰਪੁਰ ਜਾਂਦਿਆਂ ਜਦੋਂ ਲੰਘੇ ਤੇ ਉਹਨਾਂ ਨੇ ਇਹ ਮਾਈਨਿੰਗ ਦੇਖੀ, ਉਹਦੀਆਂ ਫੋਟੋਆਂ ਅੰਦਰੋਂ ਜਿਹੜੀਆਂ ਜੀ ਉਹਨਾਂ ਨੇ ਇਸ ਤਰੀਕੇ ਨਾਲ ਖਿਚਾਈਆਂ ਜਿਹਦੇ ਵਿੱਚ ਮੁੱਖ ਮੰਤਰੀ ਵੀ ਦਿਖਦੇ ਆ ਤੇ ਥੱਲੇ ਜਿਹੜੀ ਮਾਈਨਿੰਗ ਹੋ ਰਹੀ ਦਿਸ ਰਹੀ ਆ। ਮਾਈਨਿੰਗ ਤਾਂ ਹੋ ਰਹੀ ਹੈ ਜੀ ਦੇਰ ਤੋਂ। ਤੁਰੰਤ ਜਿਹੜਾ ਜੀ ਉਤਰਦਿਆਂ ਉਹਨਾਂ ਨੇ SSP ਤੇ ਡਿਪਟੀ ਕਮਿਸ਼ਨਰ ਜਿਹੜਾ ਸੀਗਾ ਜੀ ਉਹਨੂੰ ਇਹ ਗੱਲ ਕਹੀ ਕਿ ਇਹਦੇ ਉੱਤੇ ਸਖਤੀ ਕੀਤੀ ਜਾਵੇ। ਜਿਹੜੇ ਅਫਸਰ ਸੀਗੇ ਜੀ ਉਹ ਵੀ ਝੱਟ ਦੇਣੇ ਉੱਠ ਕੇ। ਸਸਪੈਂਡ ਤਾਂ ਅਫਸਰ ਕੀਤੇ ਜਾਣੇ ਚਾਹੀਦੇ ਸੀਗੇ ਕਿ ਜਿਨ੍ਹਾਂ ਨੂੰ ਇਹ ਦਿਸੀ ਨਹੀਂ, ਪਰ ਉਹਨਾਂ ਨੂੰ ਕਿਸੇ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ। 30 ਟਿੱਪਰ, 21 ਕਰੇਨਾਂ, 5 JCB ਮਸ਼ੀਨਾਂ, 1 ਟਰੈਕਟਰ ਟਰਾਲੀ ਜਿਹੜੇ ਜੀ ਉਹ ਜ਼ਬਤ ਕਰ ਲਏ ਗਏ। ਜੇ ਕਿਸੇ ਨੂੰ ਸਮਾਂ ਲੱਗਦਾ ਹੋਵੇ, ਇੱਥੇ ਆਇਆ ਹੋਵੇ ਤੇ ਫਲੌਰ, ਰੋਪੜ, ਨਵਾਂ ਸ਼ਹਿਰ, ਹੁਸ਼ਿਆਰਪੁਰ ਵਾਲੀ ਸਾਈਡ ਦੇ ਉੱਤੇ ਸ਼ਾਮ ਪੈਂਦਿਆਂ ਟਿੱਪਰਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ। ਇਹ ਕੋਈ ਦਰਜਨਾਂ ਦੇ ਵਿੱਚ ਨਹੀਂ, ਸੈਂਕੜਿਆਂ ਦੇ ਵਿੱਚ ਹੁੰਦੇ ਆ। ਤੇ ਰਾਤੋਂ ਰਾਤ ਪੰਜਾਬੀਆਂ ਦਾ, ਪੰਜਾਬ ਦਾ ਇਹ ਖਜ਼ਾਨਾ ਲੁੱਟਣ ਵਾਲੇ ਜਿਹੜੇ ਪੰਜਾਬੀ ਹੋਈ ਨੇ, ਇਹ ਸਾਰੇ ਦੇ ਸਾਰੇ ਸਵੇਰ ਹੁੰਦਿਆਂ ਤੱਕ ਪਤਾ ਨਹੀਂ ਮਣਾ ਮੂੰਹੀ ਜਿਹੜੀ ਰੇਤਾ ਉਹ ਚੁੱਕ ਕੇ ਲੈ ਜਾਂਦੇ ਆ। ਕਿਸੇ ਨੂੰ ਦਿਸਦੀ ਨਹੀਂ। ਚੰਗੀ ਗੱਲ ਹੈ, ਚਰਚਾ ਜਿਹੜਾ ਜੀ ਉਹ ਛਿੜਿਆ, ਪਰ ਇਹ ਚਰਚਾ ਕਿਤੇ ਇੱਕ ਸਾਈਟ ਤੱਕ ਸੀਮਤ ਨਾ ਰਹਿ ਜੇ। ਸਾਈਟਾਂ ਤਾਂ ਹੋਰ ਬਹੁਤ ਸਾਰੀਆਂ ਨੇ ਜਿੱਥੇ ਇਸੇ ਤਰ੍ਹਾਂ ਦੀ ਖੁਦਾਈ ਜਿਹੜੀ ਹੈ ਜੀ ਉਹ ਨਿਰੰਤਰ ਜਾਰੀ ਹੈ। ਪਰ ਇੱਥੇ ਜਿਹੜੀ ਹੈ ਜੀ ਬੇਸ਼ੱਕ ਉਹਨਾਂ ਦੀ ਗੱਲ ਸੁਣੀ ਨਹੀਂ ਗਈ, ਪਰ ਜਿਹੜੇ RTI ਐਕਟਿਵਿਸਟ ਹੈਗੇ ਨੇ ਕੁਝ ਜਿਹੜੇ ਪੰਜਾਬ ਦੇ ਵਿੱਚ 4-5, ਉਹ ਜਿਹੜੀ ਨਿਰੰਤਰ ਕੋਸ਼ਿਸ਼ ਕਰ ਰਹੇ, ਉਹਨਾਂ ਦੀ ਪਿੱਠ ਇਸ ਮਾਮਲੇ 'ਤੇ ਥਾਪੜਨੀ ਜ਼ਰੂਰ ਜਿਹੜੀ ਹੈ ਜੀ ਉਹ ਬਣਦੀ ਆ ਤੇ ਉਹ ਆਪਣੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਰੱਖੇ ਹੋਏ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਨਵੇਂ ਆ ਰਹੇ ਬਜਟ ਸੰਬੰਧੀ ਅਹਿਮ ਮੀਟਿੰਗ ਸਰਕਾਰ ਦੀ।
ਕੋਈ ਬਜਟ ਬੜਾ ਅਹਿਮ ਜਿਹੜਾ ਦੀ ਹੈ। ਹਾਲਾਂਕਿ ਇਸ ਗੱਲ ਦਾ ਚਰਚਾ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਦੀ ਉਹ ਛਿੜਿਆ ਹੋਇਆ ਕਿ ਮੌਜੂਦਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਤੋਂ ਸਰਕਾਰ ਜਿਹੜੀ ਹੈ ਜੀ ਉਹ ਖੁਸ਼ ਨਹੀਂ ਹੈ। ਹਾਈ ਕਮਾਂਡ ਤੱਕ ਵੀ ਗੱਲਾਂ ਜਿਹੜੀਆਂ ਦੀ ਉਹ ਪਹੁੰਚੀਆਂ ਦੱਸੀ ਦੀਆਂ ਨੇ। ਇਹ ਬੇਸ਼ੱਕ ਅਜੇ ਅਟਕਲਾਂ ਦੇ ਰੂਪ ਦੇ ਵਿੱਚ ਹੈ। ਜਿੰਨੀ ਦੇਰ ਤੱਕ ਇੱਥੇ ਵਾਧਾ ਨਹੀਂ ਹੋ ਜਾਂਦਾ ਕੈਬਨਿਟ ਦੇ ਵਿੱਚ ਜਾਂ ਕੁਛ ਰੱਦੋ ਬਦਲ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਪੱਕਾ ਤਾਂ ਨਹੀਂ ਕਿਹਾ ਜਾ ਸਕਦਾ। ਪਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਮਹਿਕਮਾ ਉਹ ਬਦਲਿਆ ਜਾ ਸਕਦਾ। ਇਹ ਅਹਿਮ ਮੀਟਿੰਗ ਅੱਜ ਜਿਹੜੀ ਹੈ ਜੀ ਸ਼ਾਮ ਨੂੰ ਹੋਣੀ ਆ। ਵਿਧਾਨ ਸਭਾ ਦੇ ਬਜਟ ਦੇ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ ਜਾ ਸਕਦਾ। ਸੰਭਾਵੀ ਰੂਪ ਦੇ ਵਿੱਚ 19 ਮਾਰਚ ਤੋਂ ਇਹ ਜਿਹੜਾ ਜੀ ਬਜਟ ਸੈਸ਼ਨ ਆ ਸਕਦਾ। ਕਿੰਨੇ ਕੁ ਦਿਨਾਂ ਦਾ ਹੋਊਗਾ ਇਹ ਤਾਂ ਅਜੇ ਕੁਛ ਜਿਹੜਾ ਨਹੀਂ ਪਤਾ। ਮੀਟਿੰਗ ਦੇ ਵਿੱਚ ਕਰਜ਼ਾ ਮਾਫੀ, ਜਿਹੜੇ ਉੱਚ ਵਿਦਿਅਕ ਜਿਹੜੇ ਅਦਾਰੇ ਹੈਗੇ ਨੇ ਜੀ, ਇਹਨਾਂ ਦੇ ਉੱਤੇ ਰੈਗੂਲੇਟਰੀ ਅਥਾਰਟੀ ਕਾਇਮ ਕਰਨ, ਨਵੀਂ ਟਰਾਂਸਪੋਰਟ ਨੀਤੀ, ਆਬਕਾਰੀ ਨੀਤੀ, ਸਿੱਖਿਆ ਵਿਭਾਗ ਦੇ 3 ਮਤਿਆਂ ਦੇ ਉੱਤੇ ਜਿਹੜੀ ਉਹ ਚਰਚਾ ਹੋਣ ਦੀ ਸੰਭਾਵਨਾ ਹੈ। 22,000 ਟੀਚਰਸ ਤੇ ਹੋਰ ਮੁਲਾਜ਼ਮਾਂ ਦੀਆਂ ਸੇਵਾਵਾਂ ਜਿਹੜੀਆਂ ਰੈਗੂਲਰ ਕਰਨ ਸੰਬੰਧੀ ਉਹਨਾਂ ਨੂੰ ਜਿਹੜੀ ਮੁੱਢਲੀ ਤਨਖਾਹ ਦਾ ਗ੍ਰੇਡ ਜਿਹੜਾ ਦਿੱਤਾ ਜਾਵੇ ਤੇ ਉਹਨਾਂ ਦੀਆਂ ਤਨਖਾਹਾਂ 3 ਸਾਲ ਤੱਕ ਘਟਾ ਦਿੱਤੀਆਂ ਜਾਣ। ਸਰਕਾਰ ਇਹ ਚਾਹੁੰਦੀ ਹੈ ਕਿ ਸਿੱਖਿਆ ਵਿਭਾਗ ਦੇ 22,000 ਟੀਚਰ ਤੇ ਕਰਮਚਾਰੀ ਜਿਹੜੇ ਆ ਉਹਨਾਂ ਨੂੰ ਮੁੱਢਲੀ ਤਨਖਾਹ 6,000 ਤੋਂ 10,300 ਰੁਪਇਆ ਪ੍ਰਤੀ ਮਹੀਨਾ ਤੇ 3 ਸਾਲ ਦੇ ਪ੍ਰੋਬੇਸ਼ਨ ਸਮੇਂ ਦੇ ਵਾਸਤੇ ਇਹਨਾਂ ਨੂੰ ਰੱਖ ਲਿਆ ਜਾਵੇ। ਔਰ ਟੀਚਰ ਤੇ ਹੋਰ ਜਿਹੜੇ ਕਰਮਚਾਰੀ ਨੇ ਹੁਣ 30 ਤੋਂ 50,000 ਰੁਪਏ ਤੱਕ ਜਿਹੜੀਆਂ ਜੀ ਉਹ ਤਨਖਾਹਾਂ ਲੈ ਰਹੇ ਨੇ ਜੀ। ਇਹਦੇ ਨਾਲ ਹਰਿਆਣੇ ਦੇ ਵਾਂਗੂ ਪੰਜਾਬ ਦੇ ਟੀਚਰਸ ਦੀਆਂ ਆਨਲਾਈਨ ਬਦਲੀਆਂ ਜਿਹੜੀਆਂ ਨੇ ਇਹਦੇ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ। ਪਰ ਅਹਿਮ ਜਿਹੜੀ ਹੈ ਜੀ ਨਿਗਾਹ ਉਹ ਰਹੂਗੀ ਆਬਕਾਰੀ ਵਿਭਾਗ ਦੇ ਉੱਤੇ, ਕਿਉਂਕਿ ਨਵੀਂ ਆਬਕਾਰੀ ਨੀਤੀ ਦੇ ਤਹਿਤ ਛੋਟੇ ਗਰੁੱਪਾਂ ਦੀ ਜਿਹੜੀ ਗਿਣਤੀ 100 ਹੈ ਇਹਨੂੰ ਵਧਾ ਕੇ 700 ਕਰਨਾ ਚਾਹੁੰਦੀ ਹੈ ਸਰਕਾਰ, ਤਾਂ ਕਿ ਇਹਦੇ ਵਿੱਚ ਹੋਰ ਲੋਕਾਂ ਨੂੰ ਸ਼ਾਮਲ ਜਿਹੜਾ ਜੀ ਉਹ ਕੀਤਾ ਜਾ ਸਕੇ। ਇਹਦੇ ਸੰਬੰਧੀ ਜਿਹੜੇ ਸੀਨੀਅਰ ਆਫੀਸਰਸ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਸਾਹਮਣੇ ਜਿਹੜਾ ਜੀ ਉਹ ਲਿਆਂਦਾ ਜਾਵੇ। ਨਵੇਂ ਗਰੁੱਪਾਂ ਦੇ ਵਿੱਚ ਸ਼ਾਮਲ ਜਿਹੜੇ ਲੋਕ ਨੇ ਉਹ 5 ਤੋਂ 6 ਕਰੋੜ ਰੁਪਏ ਲਾ ਸਕਣਗੇ। ਅਗਲੇ ਸਾਲ ਦੀ ਜਿਹੜੀ ਆਬਕਾਰੀ ਨੀਤੀ ਹੈ ਇਹਦੇ ਵਿੱਚ ਸ਼ਰਾਬ ਦੀਆਂ ਕੀਮਤਾਂ ਘਟਾਉਣ ਤੇ ਮਾਲੀਆ ਵਧਾਉਣ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਜਾ ਸਕਦਾ ਹੈ। ਰਾਜ ਸਰਕਾਰ ਸ਼ਰਾਬ ਦੇ ਕਾਰੋਬਾਰ ਰਾਹੀਂ 1,000 ਕਰੋੜ ਰੁਪਏ ਤੱਕ ਮਾਲੀਆ ਜਿਹੜਾ ਜੀ ਉਹ ਵਧਾਉਣਾ ਚਾਹੁੰਦੀ ਹੈ, ਕਿਉਂਕਿ ਪੰਜਾਬ ਦਾ ਕਮਾਊ ਪੁੱਤ ਤਾਂ ਇੱਕੋ ਹੀ ਹੈ ਜੀ ਇਹ ਆਬਕਾਰੀ ਵਿਭਾਗ। ਪਹਿਲਾਂ ਜਿਹੜੀ ਗੱਲ ਚੱਲਦੀ ਸੀਗੀ ਕਿ ਕੁਛ ਜਿਹੜੇ ਰਾਜ ਨੇ ਉਹਨਾਂ ਦੀ ਜਿਹੜੀ ਆਬਕਾਰੀ ਨੀਤੀ ਆ ਉਹਦੇ ਉੱਤੇ ਵੀ ਕੰਮ ਕੀਤਾ ਜਾ ਰਿਹਾ, ਖਾਸ ਤੌਰ ਦੇ ਉੱਤੇ ਥੋਕ ਸ਼ਰਾਬ ਜਿਹੜੀ ਆ ਹੋਲਸੇਲ ਜਿਹੜੀ ਉਹ ਸਰਕਾਰ ਆਪਣੇ ਹੱਥਾਂ ਦੇ ਵਿੱਚ ਲੈ ਸਕਦੀ ਹੈ। ਪਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਸ਼ਾਇਦ ਇਹ ਜਿਹੜੀ ਜੀ ਉਹ ਨਾ ਲਵੇ ਸਰਕਾਰ। ਇਹ ਛੋਟੇ ਜਿਹੜੇ ਗਰੁੱਪ ਨੇ, ਜਿਹੜੀ ਰੀਟੇਲ ਆ ਉਹਦੇ ਵਿੱਚ ਹਾਲ ਦੀ ਘੜੀ ਗਰੁੱਪਾਂ ਨੂੰ ਜਿਹੜਾ ਜੀ ਉਹ ਵਧਾ ਸਕਦੀ ਹੈ, ਤਾਂ ਕਿ ਜਿਹੜਾ ਕੁਝ ਲੋਕਾਂ ਦਾ ਕਬਜ਼ਾ ਹੋ ਗਿਆ ਇਸ ਕਾਰੋਬਾਰ ਦੇ ਉੱਤੇ ਉਹਨੂੰ ਤੋੜਿਆ ਜਾ ਸਕੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿਕਾਸ ਨੇ ਫਿਰ ਹੀ ਰੁੱਖਾਂ ਦੇ ਉੱਤੇ ਆ ਰਹੀ। ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਹਾਈਵੇਜ਼ ਬਣੇ ਆ ਨਵੇਂ, ਇੱਕ ਤਾਂ ਉਹ ਜੇਬਾਂ ਦੇ ਉੱਤੇ ਲੋਕਾਂ ਦੇ ਕੁਹਾੜਾ ਜਿਹੜਾ ਜੀ ਉਹ ਫਿਰਨ ਵਾਲਾ ਫਿਰ ਰਿਹਾ। ਦੂਜਾ ਕੁਹਾੜਾ ਜਿਹੜਾ ਜੀ ਉਹ ਫਿਰਿਆ ਰੁੱਖਾਂ ਦੇ ਉੱਤੇ। ਪੰਜਾਬ ਦੇ ਵਿੱਚ ਰੁੱਖਾਂ ਤੇ ਕੁਹਾੜਾ ਚਲਾਉਣ ਦੇ ਮਾਮਲੇ 'ਚ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਅੱਗੇ ਵੱਧ ਰਿਹਾ ਸਮੁੱਚੇ ਮੁਲਕ ਦੇ ਨਾਲੋਂ। ਜਿਹੜੇ ਨਵੇਂ ਅੰਕੜੇ ਆ ਜੀ ਉਹ ਕਹਿੰਦੇ ਆ ਕਿ ਪੰਜਾਬ ਦੇਸ਼ ਭਰ 'ਚੋਂ ਤੀਜਾ ਏਦਾਂ ਦਾ ਸੂਬਾ ਬਣ ਗਿਆ ਜਿਹਦੇ ਵਿੱਚ ਸਭ ਤੋਂ ਵੱਧ ਰੁੱਖਾਂ ਦੇ ਉੱਤੇ ਕੁਹਾੜਾ ਜਿਹੜਾ ਜੀ ਉਹ ਚੱਲਿਆ। ਵਿਕਾਸ ਪ੍ਰੋਜੈਕਟਾਂ ਦੇ ਹਿਸਾਬ ਦੇ ਨਾਲ ਪੰਜਾਬ ਦੇਸ਼ ਦਾ ਦੂਜਾ ਨੰਬਰ ਹੈ। ਰੁੱਖਾਂ ਦੀ ਕਟਾਈ ਦੇ ਵਿੱਚ ਪਹਿਲੇ ਨੰਬਰ ਤੇ ਮੱਧ ਪ੍ਰਦੇਸ਼ ਹੈ, ਦੂਜੇ ਨੰਬਰ ਤੇ ਛੱਤੀਸਗੜ੍ਹ ਹੈ ਜੀ। ਜਿਹੜਾ ਕੇਂਦਰੀ ਵਾਤਾਵਰਨ ਤੇ ਜੰਗਲਾਤ ਮੰਤਰਾਲਾ ਜਿਹੜਾ ਜੀ ਉਹਦੇ ਵੇਰਵਿਆਂ ਦੇ ਅਨੁਸਾਰ ਪੰਜਾਬ ਦੇ ਵਿੱਚ ਅਕਤੂਬਰ 80 ਤੋਂ ਲੈ ਕੇ ਫਰਵਰੀ 18 ਤੱਕ ਵਿਕਾਸ ਪ੍ਰੋਜੈਕਟਾਂ ਕਰਕੇ 2.25 ਲੱਖ ਏਕੜ ਰਕਬੇ ਦੇ ਵਿੱਚੋਂ ਜੰਗਲਾਤ ਦਾ ਸਫਾਇਆ ਕਰ ਦਿੱਤਾ ਗਿਆ ਜੀ। 2.25 ਲੱਖ ਏਕੜ। ਮੋਟੇ ਜਿਹੇ ਅੰਦਾਜ਼ੇ ਦੇ ਅਨੁਸਾਰ 4171 ਸਰਕਾਰੀ ਤੇ ਪ੍ਰਾਈਵੇਟ ਵਿਕਾਸ ਪ੍ਰੋਜੈਕਟਾਂ ਨੇ ਪੰਜਾਬ ਦੇ ਵਿੱਚ 37 ਸਾਲਾਂ ਦੇ ਦੌਰਾਨ 5 ਕਰੋੜ 12 ਲੱਖ ਰੁੱਖਾਂ ਦੀ ਬਲੀ ਜਿਹੜੀ ਹੈ ਜੀ ਉਹ ਲੈ ਲਈ ਆ। 2017 ਦੇ ਦੌਰਾਨ 1415 ਏਕੜ ਰਕਬਾ ਗੈਰ ਜੰਗਲਾਤ ਦੇ ਵਿੱਚ ਤਬਦੀਲ ਹੋ ਗਿਆ। ਇਹਦਾ ਮਤਲਬ ਇਹ ਹੈ ਕਿ 4.25 ਲੱਖ ਰੁੱਖਾਂ ਦੀ ਕਟਾਈ ਹੋਈ ਹੈ। ਜਨਵਰੀ 15 ਤੋਂ ਹੁਣ ਤੱਕ ਕਰੀਬ 50 ਲੱਖ ਰੁੱਖ ਜਿਹੜੇ ਆ ਜੀ ਉਹ ਵੱਢੇ ਗਏ ਆ। ਪਿਛਲੇ 4 ਸਾਲਾਂ ਦੇ ਦੌਰਾਨ 2280 ਏਕੜ ਰਕਬੇ ਦੇ ਵਿੱਚੋਂ ਜੰਗਲਾਤ ਜਿਹੜਾ ਜੀ ਉਹ ਘਟਿਆ। ਔਰ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਪ੍ਰਾਈਵੇਟ ਕਾਲੋਨੀ, ਸ਼ਾਪਿੰਗ ਮਾਲ, ਸੜਕਾਂ, ਫਲਾਈਓਵਰ,
ਇਹਦੇ ਕਰਕੇ ਜਿਹੜਾ ਜੀ ਹਰੇ ਭਰੇ ਪੰਜਾਬ ਨੂੰ ਘੋਨਾ ਮੋਨਾ ਜਿਹੜਾ ਜੀ ਉਹ ਕਰ ਦਿੱਤਾ। ਨਵੇਂ ਬੂਟੇ ਲਾਉਣ ਦੇ ਵਾਸਤੇ ਪੈਸਾ ਵੀ ਜਮ੍ਹਾਂ ਕਰਵਾਇਆ ਗਿਆ। 6 ਤੋਂ 17 ਤੱਕ ਵਿਕਾਸ ਪ੍ਰੋਜੈਕਟਾਂ ਲਈ ਦਰਖਤ ਕੱਟਣ ਦੇ ਬਦਲੇ ਕੇਂਦਰ ਸਰਕਾਰ ਨੂੰ 768 ਕਰੋੜ ਦੇ ਫੰਡ ਪੰਜਾਬ 'ਚ ਜਮ੍ਹਾਂ ਹੋਏ ਆ। ਕੇਂਦਰੀ ਜੰਗਲਾਤ ਮੰਤਰਾਲੇ ਨੇ ਇਹਨਾਂ ਫੰਡਾਂ 'ਚੋਂ 2009 ਤੋਂ 17 ਤੱਕ ਸਿਰਫ 283 ਕਰੋੜ ਰੁਪਈਆ ਹੀ ਜਾਰੀ ਕੀਤਾ। ਗ੍ਰੀਨ ਭਾਰਤ ਮਿਸ਼ਨ ਤਹਿਤ ਪੰਜਾਬ ਨੂੰ ਸਿਰਫ 6 ਕਰੋੜ 11 ਲੱਖ ਦੇ ਫੰਡ ਮਿਲੇ ਆ ਜੀ, ਜਦੋਂ ਕਿ ਕੇਂਦਰੀ ਪਲਾਂਟੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਇੱਕ ਫੁੱਟੀ ਕੌਡੀ ਵੀ ਨਹੀਂ ਮਿਲੀ। ਔਰ ਪੰਜਾਬ ਸਰਕਾਰ ਦਾ ਆਪਣਾ ਖਜ਼ਾਨਾ ਖਾਲੀ ਹੈ ਜੀ। ਦਿੱਲੀ ਯੂਨੀਵਰਸਿਟੀ ਦੇ ਜਿਹੜੇ ਪੰਜਾਬੀ ਵਿਭਾਗ ਦੇ ਹੈਗੇ ਨੇ ਜੀ ਡਾਕਟਰ ਰਵਿੰਦਰ ਰਵੀ, ਉਹਨਾਂ ਨੇ ਕਿਹਾ ਕਿ ਪੰਜਾਬੀ ਰੁੱਖਾਂ 'ਚੋਂ ਸੁੱਖ ਭਾਲਣਾ ਸ਼ੁਰੂ ਕਰੇ, ਨਹੀਂ ਤਾਂ 4 ਚੁਫੇਰੇ ਇੱਟਾਂ ਦੇ ਉੱਗ ਆਏ ਜਿਹੜੇ ਜੰਗਲ ਨੇ ਇਹ ਬਿਮਾਰੀਆਂ ਲੈ ਕੇ ਆ ਰਹੇ ਨੇ। ਬਠਿੰਡੇ ਤੋਂ ਅੰਮ੍ਰਿਤਸਰ ਜਿਹੜੀ ਸੜਕ ਹੈ ਜੀ 30,000 ਰੁੱਖਾਂ ਦੇ ਉੱਤੇ, ਪਾਣੀਪਤ ਜਲੰਧਰ ਸੜਕ ਦੇ ਉੱਤੇ 1,10,000 ਰੁੱਖਾਂ ਨੂੰ ਬੇਜਾਨ ਕੀਤਾ ਗਿਆ। ਲੁਧਿਆਣਾ ਫਿਰੋਜ਼ਪੁਰ ਸੜਕ ਕਰਕੇ 500 ਏਕੜ ਰਕਬਾ, ਬਠਿੰਡਾ ਜ਼ੀਰਕਪੁਰ ਸੜਕ ਕਰਕੇ ਵੀ 281 ਏਕੜ ਰਕਬੇ ਤੋਂ ਜੰਗਲਾਤ ਸਾਫ਼ ਕਰ ਦਿੱਤਾ ਗਿਆ ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ, ਸਰਕਾਰੀ ਹਸਪਤਾਲਾਂ ਨੂੰ ਚੜ੍ਹਿਆ ਕਰਜ਼ੇ ਦਾ ਬੁਖਾਰ। ਜੀ ਪੰਜਾਬ ਦੇ ਜਿਹੜੇ ਸਰਕਾਰੀ ਹਸਪੀਟਲ ਦੀ ਕਰੋੜਾਂ ਰੁਪਏ ਦੇ ਕਰਜ਼ਾਈ ਹੈ ਇਹ ਜੀ। ਨੈਸ਼ਨਲ ਹੈਲਥ ਮਿਸ਼ਨ ਤਹਿਤ ਜਿਹੜਾ ਜੀ ਇਹ ਮੌਜੂਦਾ ਸਾਲ ਹੈ, ਇਹ ਗ੍ਰਾਂਟਾਂ ਨਾ ਮਿਲਣ ਕਰਕੇ ਦਵਾਈ ਕੰਪਨੀਆਂ ਤੋਂ ਉਧਾਰ ਲਏ ਸਮਾਨ ਦਾ ਬਿੱਲ ਭਰਨ ਲਈ ਵੀ ਪੈਸੇ ਹੈ ਨਹੀਂ ਗੇ ਜੀ, ਔਰ ਥੋਕ ਵਪਾਰੀਆਂ ਨੇ ਸਮਾਨ ਦੇਣਾ ਬੰਦ ਕਰ ਦਿੱਤਾ। ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ, ਇਹਦੇ ਤਹਿਤ ਡਿਸਟ੍ਰਿਕਟ ਹਸਪੀਟਲਾਂ ਨੂੰ ਮਰੀਜ਼ਾਂ ਦੇ ਇਲਾਜ ਦੇ ਨਾਲ ਇਹ ਸਮਾਨ ਖਰੀਦਣ ਦੇ ਵਾਸਤੇ 10 ਲੱਖ ਤੇ ਸਬ ਡਿਵੀਜ਼ਨਲ ਹਸਪਤਾਲਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ ਆ। ਸਰਕਾਰੀ ਹਸਪੀਟਲਾਂ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਨੂੰ ਦਿੱਤੀ ਜਾਣ ਵਾਲੀ ਕੈਲਸ਼ੀਅਮ ਵੀ ਮੁੱਕੀ ਪਈ ਹੈ। ਪਹਿਲਾਂ ਖਰੀਦੀ ਕੈਲਸ਼ੀਅਮ ਦੇ ਸੈਂਪਲ ਪਾਸ ਨਹੀਂ ਹੋਏ, ਸਟਾਕ ਵਾਪਸ ਕਰਨਾ ਪਿਆ। ਜਿਹੜੇ ਸਿਹਤ ਮੰਤਰੀ ਨੇ ਉਹ ਕਹਿੰਦੇ ਆ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਕਈ ਲੈਬੋਰਟਰੀ ਟੈਸਟ ਮੁਫਤ ਸ਼ੁਰੂ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਕਿੱਥੇ ਇਹ ਨਹੀਂ ਪਤਾ ਜੀ। ਲੈਬੋਰਟਰੀ ਟੈਸਟਾਂ ਲਈ ਵਰਤਿਆ ਜਾਣ ਵਾਲਾ ਜਿਹੜਾ ਮਿਸ਼ਰਣ ਹੈ ਉਹ ਸਿਵਲ ਹਸਪਤਾਲਾਂ ਨੂੰ NHM ਤੋਂ ਮਿਲਣ ਵਾਲੀ ਗ੍ਰਾਂਟ ਚੋਂ ਖਰੀਦਣ ਲਈ ਕਿਹਾ ਗਿਆ। ਇਦੋਂ ਬਿਨਾਂ ਹਸਪਤਾਲਾਂ ਦੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ 3,000 ਰੁਪਏ ਦੀ ਰਕਮ ਵੀ ਇਸੇ ਗ੍ਰਾਂਟ ਦੇ ਵਿੱਚੋਂ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਸਰਕਾਰ ਦੇ ਵੱਲੋਂ 17-18 ਦੀ ਗ੍ਰਾਂਟ ਜਾਰੀ ਨਹੀਂ ਹੋਈ, ਜਿਹਦੇ ਕਰਕੇ ਸਰਕਾਰੀ ਹਸਪਤਾਲ ਕੰਪਨੀਆਂ ਤੋਂ ਉਧਾਰ ਲਏ ਬਿੱਲ ਜਮ੍ਹਾਂ ਕਰਾਉਣ ਤੋਂ ਜਿਹੜੇ ਆ ਜੀ ਉਹ ਔਖੇ ਹੋ ਗਏ। ਔਰ ਪਹਿਲਾਂ ਉਧਾਰ ਚੁੱਕੇ ਸਮਾਨ ਦੇ ਬਿੱਲ ਦੀ ਅਦਾਇਗੀ ਜਿਹੜੀ ਹੈ ਜੀ ਉਹ ਰੁਕਣ ਕਰਕੇ ਥੋਕ ਕੰਪਨੀਆਂ ਨੇ ਹਸਪਤਾਲਾਂ ਨੂੰ ਸਮਾਨ ਦੇਣਾ ਬੰਦ ਕਰ ਦਿੱਤਾ ਹੈ, ਜਿਹੜਾ ਕਿ ਮਰੀਜ਼ਾਂ ਲਈ ਪਰੇਸ਼ਾਨੀ ਦਾ ਸਬਬ ਜਿਹੜਾ ਜੀ ਉਹ ਬਣ ਰਿਹਾ ਜੀ। ਪੰਜਾਬ ਸਿਹਤ ਵਿਭਾਗ ਜਿਹੜਾ ਜੀ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ 256 ਤਰ੍ਹਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦੇਣ ਦੀਆਂ ਹਦਾਇਤਾਂ ਨੇ, ਪਰ ਇਹਦੇ ਵਿੱਚੋਂ ਸਿਰਫ 226 ਕਿਸਮ ਦੀਆਂ ਦਵਾਈਆਂ ਜਿਹੜੀਆਂ ਜੀ ਉਹ ਅਵੇਲੇਬਲ ਨੇ। ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਜੀ ਉਹਨਾਂ ਨੂੰ ਦਿੱਤੀ ਜਾਣ ਵਾਲੀ ਕੈਲਸ਼ੀਅਮ ਵੀ ਇਹਦੇ ਵਿੱਚ ਸ਼ਾਮਲ ਹੈ। ਔਰ ਜਿਹੜੇ ਕੁੱਤੇ ਦੇ ਕੱਟੇ ਦੇ ਉੱਤੇ ਮਰੀਜ਼ ਨੂੰ ਟੀਕੇ ਲਾਏ ਜਾਂਦੇ ਆ ਉਹ ਵੀ ਇਸ ਵੇਲੇ ਜਿਹੜੇ ਉਹ ਹੈ ਨਹੀਂ ਗੇ, ਜਦੋਂ ਕਿ ਅਵਾਰਾ ਕੁੱਤੇ ਕਿੰਨੇ ਕੁ ਵਧੇ ਆ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤ੍ਰਿਪੁਰਾ ਵਿੱਚ ਹਿੰਸਾ ਦਾ ਦੌਰ ਜਾਰੀ। ਬਿਲਕੁਲ ਜੀ। ਆਈ ਥਿੰਕ ਜਿਹੜੀ ਆਪਣੀ ਜਿੱਤ ਤੋਂ ਭੂਤਰੇ ਜਿਹੜੇ ਭਾਜਪਾ ਦੇ ਵਰਕਰ ਨੇ ਜੀ ਉਹਨਾਂ ਦੇ ਨਿਰੰਤਰ ਜਿਹੜਾ ਹੁੜਦੰਗ ਹੈ ਉਹ ਜਾਰੀ ਹੈ ਤ੍ਰਿਪੁਰਾ ਦੇ ਵਿੱਚ। ਦੱਖਣੀ ਤ੍ਰਿਪੁਰਾ ਜ਼ਿਲ੍ਹੇ ਦੇ ਬੇਲੋਨੀਆ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ JCB ਮਸ਼ੀਨ ਦੇ ਨਾਲ ਕਮਿਊਨਿਸਟ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਜਿਹੜਾ ਜੀ ਉਹ ਤੋੜ ਦਿੱਤਾ। ਇਦੋਂ ਬਾਅਦ ਹੋਇਆ ਕਿ ਜੀ ਇੱਕ BJP ਦਾ ਆਗੂ ਸੀਗਾ, ਉਹਨੇ ਚੁੱਕ ਕੇ ਆਪਣੇ ਜਿਹੜਾ ਉਹਦਾ ਅਕਾਊਂਟ ਸੀਗਾ ਜੀ ਉਹਦੇ ਉੱਤੇ ਟਵਿੱਟਰ ਦੇ ਉੱਤੇ ਇਹ ਫੋਟੋ ਪਾਤੀ ਔਰ ਇਹ ਵੀ ਕਹਿ ਦਿੱਤਾ ਕਿ ਅੱਗੇ ਵਧੋ। ਇਹਦੇ ਨਾਲ ਜਿਹੜਾ ਸੀਗਾ ਜੀ ਇਹ ਮਾਮਲਾ ਹੋਰ ਭੜਕਣਾ ਸ਼ੁਰੂ ਹੋ ਗਿਆ। ਖੱਬੇ ਪੱਖੀ ਧੜੇ ਦੇ ਸੱਤਾ ਤੋਂ ਬਾਹਰ ਹੋਣ ਤੋਂ ਕੁਝ ਦਿਨ ਬਾਅਦ ਜਿਹੜਾ ਜੀ ਤ੍ਰਿਪੁਰਾ ਦੇ CPI ਦੇ ਜਿਹੜੇ ਡਿਸਟ੍ਰਿਕਟ ਸੈਕਟਰੀ ਨੇ ਤਪਸ ਦੱਤਾ, ਉਹਨੇ ਕਿਹਾ ਕਿ 5 ਫੁੱਟ ਉੱਚੇ ਇਸ ਬੁੱਤ ਤੋਂ ਕੁਝ ਮਹੀਨੇ ਪਹਿਲਾਂ ਪੋਲਿਟ ਬਿਊਰੋ ਮੈਂਬਰ ਪ੍ਰਕਾਸ਼ ਕਰਾਤ ਨੇ ਪਰਦਾ ਚੁੱਕਿਆ ਸੀਗਾ ਔਰ ਇਹ ਬੁੱਤ 110 ਕਿਲੋਮੀਟਰ ਦੂਰ ਬੇਲੋਨੀਆ ਦੇ ਕਾਲਜ ਚੌਕ ਦੇ ਵਿੱਚ ਲਾਇਆ ਗਿਆ ਸੀਗਾ, ਜਿਹਨੂੰ ਭਾਜਪਾ ਵਰਕਰਾਂ ਨੇ ਤੋੜ ਦਿੱਤਾ। ਔਰ ਇਸ ਬੁੱਤ ਨੂੰ ਤੋੜਨ ਮੌਕੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਜਿਹੜੇ ਦੀ ਉਹ ਮਾਰੇ ਗਏ। ਦੱਖਣੀ ਤ੍ਰਿਪੁਰਾ ਜ਼ਿਲ੍ਹਾ ਦੇ ਜਿਹੜੇ ਪੁਲਿਸ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ JCB ਡਰਾਈਵਰ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰਨ ਤੇ ਪਿੱਛੋਂ ਜ਼ਮਾਨਤ ਦੇ ਉੱਤੇ ਰਿਹਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਬੁੱਤ ਨੂੰ ਬੇਲੋਨੀਆ ਨਗਰ ਨਿਗਮ ਦੇ ਹਵਾਲੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਮੈਂ ਇੱਕ ਸੁਣ ਰਿਹਾ ਸੀਗਾ ਇਹਦੇ ਉੱਤੇ ਪ੍ਰਤੀਕਰਮ ਹੈ
ਭਾਰਤੀ ਜਨਤਾ ਪਾਰਟੀ ਦੇ ਕਿਸੇ ਵੱਡੇ ਆਗੂ ਦਾ ਪ੍ਰਤੀਕਰਮ ਤਾਂ ਨਹੀਂ ਆਇਆ। ਜਿਹੜੇ ਰਾਜਨਾਥ ਸਿੰਘ ਨੇ ਗ੍ਰਹਿ ਮੰਤਰੀ, ਉਹਨਾਂ ਨੇ ਰਾਜਪਾਲ ਦੇ ਨਾਲ ਜਿਹੜਾ ਜੀ ਫੋਨ ਕਰਕੇ ਕਿਹਾ ਕਿ ਸਥਿਤੀ ਤੇ ਨਿਗਾਹ ਰੱਖੀ ਜਾਵੇ। ਇੱਕ ਭਾਜਪਾ ਆਗੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਇਹ ਗੱਲ ਕਹਿ ਰਹੇ ਸੀ ਕਿ ਲੈਨਨ ਜਿਹੜਾ ਜੀ ਵਿਦੇਸ਼ੀ ਆ ਤੇ ਉਹ ਅੱਤਵਾਦੀ ਆ, ਇਸ ਕਰਕੇ ਵਿਦੇਸ਼ੀ ਤੇ ਅੱਤਵਾਦੀ ਦਾ ਸਾਡੇ ਮੁਲਕ ਦੇ ਵਿੱਚ ਕੋਈ ਥਾਂ ਨਹੀਂ। ਉਹ ਕਹਿੰਦੇ ਬੁੱਤ ਤੋੜਤਾ। CPIM ਨੂੰ ਇਹ ਕਿਹਾ ਕਿ ਇਹਨੂੰ ਘਰੇ ਲੈ ਜਾਓ ਤੇ ਉੱਥੇ ਰੱਖ ਕੇ ਪੂਜੋ। ਭਾਵ ਕਿ ਇਸ ਕਿਸਮ ਦੇ ਭੜਕਾਊ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਜਾਰੀ ਹੈ। ਇਹ ਭੁੱਲ ਕੇ ਕਿ ਤ੍ਰਿਪੁਰਾ ਦੇ ਵਿੱਚ ਬੇਸ਼ੱਕ ਜਿਹੜੀ ਭਾਰਤੀ ਜਨਤਾ ਪਾਰਟੀ ਉੱਥੇ ਰਾਜ ਸੱਤਾ ਦੇ ਉੱਤੇ ਕਾਬੂ ਉਹਨੇ ਕਰ ਲਿਆ, ਉੱਥੇ ਉਹਦੇ ਰਾਜ ਸੱਤਾ ਤੇ ਕਾਬਜ਼ ਹੋ ਗਈ ਆ, ਪਰ ਜਿਹੜਾ ਵੋਟ ਬੈਂਕ ਆ ਜੀ ਸਿਰਫ ਟੋਟਲ ਜਿਹੜਾ ਹੈ ਉਹ CPM ਦੇ ਨਾਲੋਂ ਉਹਨੂੰ 1.5% ਵੱਧ ਮਿਲਿਆ। ਇਹਦਾ ਮਤਲਬ ਇਹ ਕਿ ਤ੍ਰਿਪੁਰਾ ਦੇ ਵਿੱਚ ਅੱਜ ਵੀ ਜਿਹੜੇ 25 ਸਾਲ ਦੇ ਰਾਜ ਮਾਣਕ ਸਰਕਾਰ ਹੋਰਾਂ ਦਾ ਰਿਹਾ, ਉਹਨੂੰ ਚਾਹੁਣ ਵਾਲਿਆਂ ਦੀ ਗਿਣਤੀ BJP ਤੋਂ ਬਹੁਤ ਜ਼ਿਆਦਾ ਘੱਟ ਨਹੀਂ ਆ। ਇਹਦਾ ਇਸ਼ਾਰਾ ਮਤਲਬ ਇਹ ਆ ਕਿ ਇਹ ਤ੍ਰਿਪੁਰਾ ਦੇ ਜਿਹੜਾ ਅੱਗ ਹੈ ਇਹ ਅੱਗੇ ਵੀ ਇਹਦਾ ਸਟੇਕ ਬਾਕੀ ਜਗ੍ਹਾ ਦੇ ਉੱਤੇ ਪਹੁੰਚ ਸਕਦਾ ਹੈ ਜੇ ਤੁਰੰਤ ਇਹਦੇ ਉੱਤੇ ਕਾਬੂ ਨਾ ਕੀਤਾ ਗਿਆ, ਔਰ ਖਾਸ ਤੌਰ ਦੇ ਉੱਤੇ ਜਿਹੜੇ ਜ਼ਬਾਨਾਂ ਵੱਡੀਆਂ ਵਾਲੇ ਆਗੂ ਨੇ ਉਹਨਾਂ ਦੇ ਉੱਤੇ ਕਾਬੂ ਨਾ ਕੀਤਾ ਗਿਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਲੋਕ ਸਭਾ ਦੀ ਕਾਰਵਾਈ ਅੱਜ ਫੇਰ ਨਾ ਚੱਲੀ। ਬਿਲਕੁਲ ਜੀ, ਲੋਕ ਸਭਾ ਦੀ ਜਿਹੜੀ ਕਾਰਵਾਈ ਹੈ ਜੀ ਇਹ ਲਗਾਤਾਰ ਠੱਪ ਚੱਲ ਰਹੀ ਹੈ ਜੀ। ਦੂਜੇ ਦਿਨ ਵੀ ਕੋਈ ਕੰਮਕਾਜ ਨਹੀਂ ਹੋ ਸਕਿਆ। ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਉੱਤੇ ਕਾਂਗਰਸ ਤੇ ਬਾਕੀ ਜਿਹੜੇ ਵਿਰੋਧੀ ਧੜੇ ਨੇ ਉਹਨਾਂ ਦੇ ਹੰਗਾਮੇ ਕਰਕੇ ਦੋਵੇਂ ਜਿਹੜੇ ਸਦਨ ਨੇ ਉਹਨਾਂ ਦੀ ਕਾਰਵਾਈ ਠੱਪ ਕਰਨੀ ਪਈ। ਲੋਕ ਸਭਾ ਦੇ ਵਿੱਚ ਇੱਕ ਵਾਰੀ ਤੇ ਰਾਜ ਸਭਾ ਦੇ ਵਿੱਚ 3 ਵਾਰੀ ਇਹ ਬਾਰ-ਬਾਰ ਕਾਰਵਾਈ ਠੱਪ ਕਰਨੀ ਪਈ। ਮੁੜ ਕੇ ਦਿਨ ਭਰ ਦੇ ਵਾਸਤੇ ਜਿਹੜਾ ਜੀ ਉਹ ਉਠਾ ਦਿੱਤਾ ਗਿਆ। ਸੱਤਾਧਾਰੀ ਧਿਰ ਤੇ ਵਿਰੋਧੀ ਧਿਰਾਂ ਜਿਹੜੀਆਂ ਇੱਕ ਦੂਜੇ ਨੂੰ ਜ਼ਿੰਮੇਵਾਰ ਜਿਹੜੀਆਂ ਇਹਦੇ ਵਾਸਤੇ ਠਹਿਰਾ ਰਹੀਆਂ ਨੇ। ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇਤਾ ਮਲਕਰਜਨ ਖੜਗੇ ਨੇ ਕਿਹਾ ਕਿ ਪੂਰਾ ਜਿਹੜਾ ਵਿਰੋਧੀ ਧਿਰ ਹੈ ਜੀ ਉਹ ਬੈਂਕ ਘੁਟਾਲੇ ਦੇ ਉੱਤੇ ਚਰਚਾ ਕਰਨੀ ਚਾਹੁੰਦਾ, ਪਰ ਸਰਕਾਰ ਇਹਦੇ ਤੋਂ ਭੱਜ ਰਹੀ ਆ। ਸੰਸਦੀ ਜਿਹੜੇ ਮੰਤਰੀ ਅਨੰਤ ਕੁਮਾਰ ਨੇ ਇਹ ਕਿਹਾ ਕਿ UPA ਸਰਕਾਰ ਦੇ ਵਿੱਚ ਬੈਂਕ ਘੁਟਾਲੇ ਉਜਾਗਰ ਹੋਣ ਦੇ ਡਰੋਂ ਕਾਂਗਰਸ ਨਿਯਮਾਂ ਦਾ ਬਹਾਨਾ ਬਣਾ ਕੇ ਬੈਂਕਿੰਗ ਖੇਤਰ ਦੇ ਵਿੱਚ ਚਰਚਾ ਨਹੀਂ ਹੋਣ ਦੇਣਾ ਜਿਹੜਾ ਜੀ ਉਹ ਚਾਹੁੰਦੀ। ਜਦੋਂ ਕਿ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਬੈਂਕਾਂ ਦੇ NPA ਕਾਰਤੀ ਚਿਦੰਬਰਮ ਦੇ ਮਾਮਲੇ ਦੇ ਵਿੱਚ 2014 ਤੋਂ ਇਹ ਪਹਿਲਾਂ ਦੇ ਮਾਮਲੇ ਨੇ ਜੀ। ਭਾਵ ਕਿ ਉਹਦੇ ਉੱਤੇ ਜਿਹੜਾ ਜੀ ਉਹ ਸੁੱਟਿਆ ਜਾ ਰਿਹਾ ਵਿਰੋਧੀ ਧਿਰ ਦੇ ਉੱਤੇ, ਜਦੋਂ ਕਿ ਸਰਕਾਰ ਜਿਹੜੀ ਹੈ ਜੀ ਉਹ ਵੀ ਇਹ ਚਾਹੁੰਦੀ ਹੈ ਕਿ ਇਹ ਰੌਲਾ ਰੱਪਾ ਪੈਂਦਾ ਰਹੇ, ਕਿਉਂਕਿ ਜੇ ਇਹਦੇ ਉੱਤੇ ਚਰਚਾ ਹੁੰਦੀ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਨੈਸ਼ਨਲ ਬੈਂਕ, ਨੀਰਵ ਮੋਦੀ, ਜਿਹੜਾ ਮੇਹੁਲ ਚੌਕਸੀ, ਇਹਨਾਂ ਸਾਰਿਆਂ ਦੇ ਉੱਤੇ ਜਿਹੜੀ ਹੈ ਜੀ ਉਹ ਚਰਚਾ ਹੋਊਗੀ ਤੇ ਸਰਕਾਰ ਜਿਹੜੀ ਆ ਉਹ ਘਿਰ ਸਕਦੀ ਹੈ। ਮਲਕਰਜਨ ਖੜਗੇ ਕਹਿੰਦੇ ਨੇ ਕਿ ਪੰਜਾਬ ਨੈਸ਼ਨਲ ਬੈਂਕ ਤੇ ਬਾਕੀ ਬੈਂਕਾਂ ਦੇ ਘੁਟਾਲੇ ਦੇ ਉੱਤੇ ਚਰਚਾ ਲਈ ਸਰਕਾਰ ਨੂੰ ਪ੍ਰਸਤਾਵ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਸੀਗਾ। ਸਰਕਾਰ ਨੇ ਮਨਮਾਨੀ ਕਰਕੇ ਇਹਦੀ ਭਾਸ਼ਾ ਬਦਲ ਦਿੱਤੀ ਔਰ ਨਿਯਮ 193 ਦੇ ਤਹਿਤ ਪੂਰੇ ਬੈਂਕਿੰਗ ਸਿਸਟਮ ਦੇ ਉੱਤੇ ਚਰਚਾ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦੇ ਦਿੱਤੀ। ਅਨੰਤ ਕੁਮਾਰ ਕਹਿੰਦੇ ਨੇ ਕਿ ਕਾਂਗਰਸ ਨੇ ਬੈਂਕਿੰਗ ਘੁਟਾਲੇ ਤੇ ਅਰਥ ਵਿਵਸਥਾ ਦੇ ਉੱਤੇ ਜਿਹੜਾ ਨਿਯਮ 193 ਦੇ ਤਹਿਤ ਚਰਚਾ ਦਾ ਨੋਟਿਸ ਦਿੱਤਾ ਸੀਗਾ। ਕਾਂਗਰਸ ਤੋਂ ਇਲਾਵਾ ਕਈ ਹੋਰ ਜਿਹੜੇ ਮੈਂਬਰ ਨੇ ਜੀ ਉਹਨਾਂ ਨੇ ਨੋਟਿਸ ਦੇ ਇਹਦੀ ਜਿਹੜੀ ਭਾਸ਼ਾ ਸੀ ਉਹ ਬਦਲਣ ਦੇ ਵਾਸਤੇ ਗੱਲ ਕਹੀ ਸੀ, ਜਿਹਦੇ ਕਰਕੇ ਇਹ ਭਾਸ਼ਾ ਜਿਹੜੀ ਆ ਉਹ ਬਦਲੀ ਗਈ। ਇਹ ਖੜੋਤ ਜਿਹੜੀ ਹੈ ਜੀ ਲੋਕ ਸਭਾ ਰਾਜ ਸਭਾ ਦੇ ਵਿੱਚ ਉਹ ਨਿਰੰਤਰ ਬਣੀ ਹੋਈ ਆ। ਬਹੁਤ ਸਾਰੇ ਬਿੱਲ ਜਿਹੜੇ ਜੀ ਉਹ ਪੈਂਡਿੰਗ ਨੇ, ਜਿਹੜੇ ਰਾਜ ਸਭਾ ਦੇ ਵਿੱਚ ਵੀ ਪੈਂਡਿੰਗ ਨੇ, ਲੋਕ ਸਭਾ ਦੇ ਵਿੱਚ ਵੀ ਜਿਹੜਾ ਜੀ ਉਹ ਪੈਂਡਿੰਗ ਨੇ, ਔਰ ਇਸ ਮਾਮਲੇ ਦੇ ਉੱਤੇ ਕੀ ਜਿਹੜੀ ਕਾਰਵਾਈ ਆ ਉਹ ਚੱਲ ਸਕੂਗੀ ਅਜੇ ਕਿਸੇ ਕਿਸਮ ਦੀ ਕੋਈ ਜਿਹੜੀ ਆਸ ਹੈ ਉਹ ਨਜ਼ਰ ਨਹੀਂ ਆਉਂਦੀ, ਕਿਉਂਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਅੜੀ ਹੋਈ ਹੈ ਕਿ ਚਰਚਾ ਸਿਰਫ ਜਿਹੜੀ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਤੇ ਮੌਜੂਦਾ ਬੈਂਕਾਂ ਦੇ ਘੁਟਾਲਿਆਂ ਦੇ ਉੱਤੇ ਹੋਵੇ, ਜਦੋਂ ਕਿ ਸਰਕਾਰ ਜਿਹੜੀ ਹੈ ਜੀ ਉਹ ਕਹਿੰਦੀ ਆ ਨਹੀਂ ਜਿਹੜੀ ਬਾਕੀ ਸਾਰੇ ਜਿਹੜੇ ਘੁਟਾਲੇ ਹੋਏ ਨੇ ਪਿਛਲੀ ਸਰਕਾਰ ਦੇ ਸਮੇਂ ਵੀ ਉਹਦੇ ਉੱਤੇ ਚਰਚਾ ਜਿਹੜੀ ਹੈ ਜੀ ਹੋਵੇ। ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਆ ਉਹ ਸੁੱਟੀ ਜਾ ਰਹੀ ਹੈ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ GST ਭਰਨ ਵਾਲਾ ਪੰਜਾਬ ਸਭ ਤੋਂ ਮੋਹਰੀ ਸੂਬਿਆਂ ਦੇ ਵਿੱਚੋਂ। ਦੇਖੋ ਜੀ GST ਦੇ ਤਹਿਤ ਰਿਟਰਨ ਭਰਨ ਦੇ ਵਿੱਚ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ, ਹਰਿਆਣੇ ਦਾ 5ਵਾਂ ਨੰਬਰ ਹੈ। ਦਿੱਲੀ ਦਾ ਜਿਹੜਾ ਥਾਂ ਹੈ ਜੀ ਉਹ ਹਰਿਆਣੇ ਤੋਂ 2 ਨੰਬਰ ਥੱਲੇ ਆ। ਰਿਟਰਨ ਭਰਨ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਕਾਰੋਬਾਰੀ 7ਵੇਂ ਥਾਂ ਦੇ ਉੱਤੇ ਹੈ ਨੇ, ਰਾਜਸਥਾਨ ਜਿਹੜਾ ਜੀ ਉਹ 6ਵੀਂ ਜਗ੍ਹਾ ਦੇ ਉੱਤੇ ਆ। ਦੇਸ਼ ਦੇ ਵਿੱਚ GST ਲਾਗੂ ਹੋਏ ਨੂੰ 7 ਮਹੀਨੇ ਹੋ ਚੁੱਕੇ ਆ। 7 ਮਹੀਨਿਆਂ ਦੇ ਵਿੱਚ GST ਦੇ ਤਹਿਤ ਜਿਹੜਾ ਜੀ ਰਜਿਸਟ੍ਰੇਸ਼ਨ ਕਰਾਉਣ ਵਾਲੇ
ਜਿਹੜੇ ਡੀਲਰਸ ਨੇ ਉਹਨਾਂ ਦੀ ਗਿਣਤੀ 1 ਕਰੋੜ ਨੂੰ ਪਾਰ ਕਰ ਗਈ ਆ, ਜਦੋਂ ਕਿ 16.87 ਡੀਲਰਸ ਕੰਪੋਜੀਸ਼ਨ ਸਕੀਮ ਦਾ ਫਾਇਦਾ ਜਿਹੜਾ ਜੀ ਉਹ ਲੈ ਰਹੇ ਆ। GST ਨੈਟਵਰਕ ਰਿਪੋਰਟ ਦੇ ਅਨੁਸਾਰ ਦੇਸ਼ ਦੇ ਵਿੱਚ ਰਜਿਸਟਰਡ ਡੀਲਰਸ ਨੂੰ ਜਿਹੜਾ GST R3 ਦੇ ਤਹਿਤ ਰਿਟਰਨ ਭਰਨਾ ਪੈਂਦਾ ਹੈ, ਜਿਹਦੇ ਵਿੱਚ ਜਿਹੜੇ ਡੀਲਰਸ ਨੇ ਜੀ ਉਹਨਾਂ ਨੇ ਕਰੋੜ ਤੋਂ ਉੱਪਰ ਨੇ ਜਿਨ੍ਹਾਂ ਦੀ ਗਿਣਤੀ ਜਿਨ੍ਹਾਂ ਨੇ ਇਹ ਭਰਿਆ। ਜਿਹੜੇ ਕੁੱਲ ਭਰਨ ਵਾਲਿਆਂ ਦਾ 68.92% ਆ, ਔਰ ਦੇਸ਼ ਦੇ ਵਿੱਚ GST ਦੇ ਤਹਿਤ ਸਭ ਤੋਂ ਵੱਧ ਟੈਕਸ ਪੇਅਰ ਮਹਾਰਾਸ਼ਟਰ ਦੇ ਵਿੱਚ ਨੇ। ਮਹਾਰਾਸ਼ਟਰ ਦੇ ਵਿੱਚ ਕੰਪੋਜੀਸ਼ਨ ਡੀਲਰ ਨੂੰ ਜਿਹੜਾ ਜੀ ਛੱਡ ਕੇ ਜਿਹੜੇ ਨੇ ਜੀ ਉਹ 1 ਕਰੋੜ ਜਿਹੜੇ ਨੇ ਜੀ ਉਹ 17 ਲੱਖ 7,000 ਟੈਕਸ ਪੇਅਰ ਨੇ। ਰਿਟਰਨ ਭਰਨ ਦੇ ਮਾਮਲੇ ਦੇ ਵਿੱਚ ਮਹਾਰਾਸ਼ਟਰ 17ਵੇਂ ਨੰਬਰ ਦੇ ਉੱਤੇ ਆ। ਪੰਜਾਬ ਦੇ ਵਿੱਚ ਜਿਹੜਾ ਜੀ ਡੀਲਰ ਜਿਹੜੇ ਵੈਟ ਤੇ GST ਦੇ ਮਾਈਗ੍ਰੇਟ ਜਿਹੜੇ ਜੀ ਹੋਏ ਨੇ 31 ਜਨਵਰੀ ਤੱਕ ਜਿਹੜੇ ਇਹ 1,18,000 ਨਵੇਂ ਡੀਲਰ ਜਿਹੜੇ ਨੇ ਜੀ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ ਆ, ਔਰ ਇਹਦੇ ਵਿੱਚ 47,000 ਦੇ ਕਰੀਬ ਡੀਲਰਸ ਜਿਹੜੇ ਨੇ ਉਹ ਕੰਪੋਜੀਸ਼ਨ ਸਕੀਮ ਦੇ ਵਿੱਚ ਨੇ। ਕੁੱਲ 26,000 ਜਿਹੜਾ ਜੀ ਡੀਲਰਸ ਨੂੰ ਰਿਟਰਨ ਜਿਹੜਾ ਭਰਨਾ ਸੀਗਾ, ਔਰ ਇਹਦੇ ਵਿੱਚੋਂ ਜਿਹੜੇ ਰਿਟਰਨ ਭਰ ਕੇ 21,000 ਤੋਂ ਉੱਪਰ ਜਿਹੜਾ ਜੀ ਪ੍ਰਦੇਸ਼ ਜਿਹੜਾ ਉਹ ਪਹਿਲੇ ਜਗ੍ਹਾ ਦੇ ਉੱਤੇ ਇਸ ਵੇਲੇ ਕਾਇਮ ਜਿਹੜਾ ਜੀ ਉਹ ਹੈ। 6ਵੇਂ ਨੰਬਰ ਦੇ ਉੱਤੇ ਰਾਜਸਥਾਨ ਦੀ ਗਿਣਤੀ ਹੈ, 4ਥੇ ਨੰਬਰ ਦੇ ਉੱਤੇ UP ਜਿਹੜਾ ਜੀ ਉਹ ਹੈ। ਇਹਦੇ ਵਿੱਚ ਜਿਹੜੇ BJP ਦੇ ਰਾਜ ਨੇ ਜੀ ਉਹ ਜ਼ਿਆਦਾ ਪਛੜੇ ਹੋਏ ਨੇ, ਔਰ ਜਿਹੜਾ ਦਿੱਲੀ ਹੈ ਜੀ ਇਹਦੇ ਵਿੱਚ ਇਨਕਮ ਟੈਕਸ ਦੇਣ ਵਾਲੇ ਜਿਹੜੇ ਜੀ ਉਹ ਜ਼ਿਆਦਾ ਨੇ। ਦਿੱਲੀ ਦੇ ਵਿੱਚ ਰਜਿਸਟਰਡ ਜਿਹੜੇ ਟੈਕਸ ਪੇਅਰ ਨੇ ਪੰਜਾਬ ਹਰਿਆਣੇ ਤੋਂ ਕਿਤੇ ਜ਼ਿਆਦਾ ਨੇ, ਔਰ ਜਿਹੜੇ ਪੁਰਾਣੇ GST ਦੇ ਵਿੱਚ ਮਾਈਗ੍ਰੇਟ ਜਿਹੜੇ ਜੀ ਉਹ ਹੋਏ ਨੇ ਉਹਨਾਂ ਦੀ ਗਿਣਤੀ ਕਰਕੇ ਜਿਹੜਾ ਜੀ ਇਹ ਦਿੱਲੀ GST ਵਾਲੇ ਮਾਮਲੇ ਦੇ ਵਿੱਚ ਥੋੜਾ ਪਛੜਿਆ ਹੋਇਆ। ਅਦਰਵਾਈਜ਼ ਜਿਹੜਾ ਜੀ ਟੈਕਸ ਭਰਨ ਵਾਲੇ ਮਾਮਲੇ ਦੇ ਵਿੱਚ ਉਹ ਜ਼ਰੂਰ ਉੱਪਰ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ। ਸ਼੍ਰੀਲੰਕਾ ਦੇ ਵਿੱਚ ਕਹਿੰਦੇ ਹਾਲਾਤ ਕਾਫੀ ਖਰਾਬ ਹੋ ਰਹੇ ਨੇ, 7 ਸਾਲਾਂ ਬਾਅਦ ਐਮਰਜੈਂਸੀ ਲੱਗੀ। ਬਿਲਕੁਲ ਜੀ, ਸ਼੍ਰੀਲੰਕਾ ਦੇ ਵਿੱਚ ਕੈਂਡੀ ਸ਼ਹਿਰ ਤੇ ਜਿਹੜੇ ਬੋਧੀ ਤੇ ਇੱਥੇ ਘੱਟ ਗਿਣਤੀ ਮੁਸਲਿਮ ਜਿਹੜੇ ਨੇ ਜੀ ਉਹਨਾਂ ਦੇ ਵਿੱਚ ਸੰਪਰਦਾਇਕ ਹਿੰਸਾ ਜਿਹੜੀ ਹੈ ਜੀ ਉਹ ਭੜਕੀ ਆ, ਔਰ ਤਣਾਅ ਨੂੰ ਵੇਖਦਿਆਂ ਹੋਇਆ ਪੂਰੇ ਦੇਸ਼ ਦੇ ਵਿੱਚ 10 ਦਿਨ ਦੇ ਵਾਸਤੇ ਮਾਫ ਕਰਨਾ ਐਮਰਜੈਂਸੀ ਜਿਹੜੀ ਹੈ ਜੀ ਉਹ ਲਾਈ ਗਈ ਆ। ਅਗਸਤ 2011 ਦੇ ਵਿੱਚ ਐਮਰਜੈਂਸੀ ਪਹਿਲਾਂ ਜਿਹੜੀ ਉਹ ਲੱਗੀ ਸੀ, 7 ਸਾਲਾਂ ਬਾਅਦ ਇਹ ਦੁਬਾਰਾ ਐਮਰਜੈਂਸੀ ਜਿਹੜੀ ਆ ਉਹ ਲੱਗੀ ਆ। ਪਿਛਲੇ ਕੁਝ ਦਿਨਾਂ ਦੇ ਵਿੱਚ ਹੋਈਆਂ ਜਿਹੜੀਆਂ ਘਟਨਾਵਾਂ ਸੀਗੀਆਂ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ। ਸ਼੍ਰੀਲੰਕਾ ਮੀਡੀਆ ਦੇ ਮੁਤਾਬਕ ਮੁੱਖ ਕਾਰਨ 27 ਫਰਵਰੀ ਨੂੰ ਸ਼੍ਰੀਲੰਕਾ ਦੇ ਜਿਹੜੇ ਅੰਪਾਰਾ ਕਸਬੇ ਦੇ ਵਿੱਚ ਹੋਈ ਹਿੰਸਾ ਹੈ। ਇੱਥੇ ਟ੍ਰੈਫਿਕ ਰੈੱਡ ਲਾਈਟ ਦੇ ਉੱਤੇ ਇੱਕ ਲੜਾਈ ਹੋ ਗਈ, ਜਿੱਥੇ ਕੁਝ ਮੁਸਲਮਾਨ ਭਾਈਚਾਰੇ ਦੇ ਸੀਗੇ ਜੀ ਉਹਨਾਂ ਨੇ ਇੱਕ ਸਿੰਹਾਲੀ ਜਿਹੜਾ ਸੀਗਾ ਜੀ ਬੋਧੀ ਉਹਦੇ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਉਦੋਂ ਤੋਂ ਤਣਾਅ ਜਿਹੜਾ ਜੀ ਵਧਣਾ ਸ਼ੁਰੂ ਹੋ ਗਿਆ। ਕੈਂਡੀ ਜ਼ਿਲ੍ਹੇ ਦੇ ਥਲਡੀਨੀਆ ਇਲਾਕੇ ਦੇ ਵਿੱਚ ਇੱਕ ਬੋਧੀ ਦੀ ਮੌਤ ਤੋਂ ਬਾਅਦ ਇੱਕ ਮੁਸਲਿਮ ਵਪਾਰੀ ਜਿਹੜਾ ਸੀ ਉਹਨੂੰ ਅੱਗ ਲਾਤੀ। ਫਿਰ ਸਿੰਹਾਲੀ ਬੋਧੀ ਜਿਹੜੇ ਤੇ ਘੱਟ ਗਿਣਤੀ ਸੀਗੇ ਇਹਨਾਂ ਦੇ ਵਿਚਾਲੇ ਹਿੰਸਾ ਸ਼ੁਰੂ ਹੋ ਗਈ। ਇਲਾਕੇ ਦੇ ਵਿੱਚ ਕਰਫਿਊ ਲਾਉਣਾ ਪਿਆ। ਸ਼੍ਰੀਲੰਕਾ ਪੁਲਿਸ ਜਿਹੜੀ ਕਹਿੰਦੀ ਹੈ ਕਿ ਕੈਂਡੀ ਜ਼ਿਲ੍ਹੇ ਦੇ ਵਿੱਚ ਜਿਹੜੀ ਸੀ ਉਹ ਹਿੰਸਾ ਤੇ ਅੱਗ ਲਾਉਣ ਦੀਆਂ ਘਟਨਾਵਾਂ ਹੋਈਆਂ। ਇਸ ਤੋਂ ਬਾਅਦ ਜਿਹੜੀਆਂ ਜੀ ਉਹ ਕਈ ਵਜ੍ਹਾ ਰਹੀਆਂ, ਔਰ ਸ਼੍ਰੀਲੰਕਾ ਦੇ ਵਿੱਚ 7 ਸਾਲਾਂ ਦੇ ਵਿੱਚ ਦੂਜੀ ਵਾਰੀ ਐਮਰਜੈਂਸੀ ਜਿਹੜੀ ਹੈ ਜੀ ਉਹ ਲਾਉਣੀ ਪਈ ਹੈ। 2009 ਦੇ ਵਿੱਚ ਤਾਮਿਲ ਜਿਹੜੇ ਵਿਦਰੋਹੀ ਸੀ ਉਹਨਾਂ ਨੂੰ ਖਾਤਮੇ ਤੋਂ ਬਾਅਦ 11 ਦੇ ਵਿੱਚ ਜਿਹੜੀ ਹੈ ਜੀ ਉਹ ਲਾਈ ਗਈ ਸੀ ਐਮਰਜੈਂਸੀ। ਸ਼੍ਰੀਲੰਕਾ ਸਰਕਾਰ ਤਾਮਿਲ ਜਿਹੜੇ ਵਿਦਰੋਹੀ ਸੀ ਉਹਨਾਂ ਦੇ ਨਾਲ ਬੇਸ਼ੱਕ ਨਿਪਟਣ ਦੇ ਵਿੱਚ ਕਾਮਯਾਬ ਰਹੀ, ਪਰ ਦੇਸ਼ ਦੇ ਵਿੱਚ ਸਿੰਹਾਲੀ ਤੇ ਬੋਧੀ ਇੱਕ ਵੱਡਾ ਵਰਗ ਹੈ ਜੀ ਜਿਹੜੇ ਗੈਰ ਸਿੰਹਾਲੀ ਮੂਲ ਦੇ ਲੋਕਾਂ ਤੇ ਮੁਸਲਿਮ ਨੂੰ ਆਪਣੇ ਵਾਸਤੇ ਖਤਰੇ ਦੇ ਤੌਰ ਦੇ ਉੱਤੇ ਦੇਖਦੇ ਆ। 14 ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੰਗੇ ਹੋਏ ਸੀਗੇ, ਔਰ ਉਸ ਹਿੰਸਾ ਦੇ ਵਿੱਚ 8,000 ਜਿਹੜੇ ਮੁਸਲਿਮ ਸੀਗੇ ਉਹਨਾਂ ਨੂੰ ਉੱਜੜਨਾ ਜਿਹੜਾ ਜੀ ਉਹ ਪਿਆ ਸੀਗਾ। ਇਸ ਵੇਲੇ ਭਾਰਤੀ ਕ੍ਰਿਕਟ ਟੀਮ ਜਿਹੜੀ ਹੈ ਜੀ ਉਹ ਖੇਡ ਰਹੀ ਹੈ ਸ਼੍ਰੀਲੰਕਾ ਦੇ ਵਿੱਚ, ਉਹਦੀ ਵੀ ਸਖਤ ਸੁਰੱਖਿਆ ਜਿਹੜੀ ਹੈ ਜੀ ਉਹ ਕੀਤੀ ਗਈ ਆ, ਕਿਉਂਕਿ ਇਹ ਨਾਲ ਲੱਗਵਾਂ ਮੁਲਕ ਆ ਜੀ ਭਾਰਤ ਦਾ, ਇਸ ਕਰਕੇ ਇਹਦਾ ਅਸਰ ਕਈ ਵਾਰੀ ਇਸ ਪਾਸੇ ਵੱਲ ਵੀ ਉਹ ਹੋ ਜਾਂਦਾ ਜੀ। ਇਸ ਕਰਕੇ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਭਾਰਤ ਦੇ ਵੱਲੋਂ ਵੀ ਇੱਥੇ ਰੱਖੀ ਜਾ ਰਹੀ ਹੈ। ਜੀ ਜੀ ਜੀ, ਅਗਲੀ ਜੇ ਆਪਾਂ ਗੱਲ ਕਰ ਲਈਏ ਪੰਨੂ ਜੀ, ਵੀ ਕਿਸਾਨ ਯੂਨੀਅਨ ਨੇ ਕਹਿੰਦੇ ਅੱਜ ਆਵਾਜਾਈ ਠੱਪ ਕੀਤੀ। ਐਕਚੁਅਲੀ ਜੀ ਕਿਸਾਨ ਜਿਹੜੇ ਆ ਉਹ ਪਿਛਲੇ ਦਿਨਾਂ ਤੋਂ ਬੈਠੇ ਹੋਏ ਆ ਇੱਥੇ ਮੌੜ ਮੰਡੀ ਦੇ ਵਿੱਚ। ਇਹ ਜਿਹੜਾ ਤੁਸੀਂ ਕਹਿ ਲਓ ਜਾਂ ਤਾਂ ਉਂਝ ਹੀ ਪੰਗਾ ਲੈ ਲਿਆ ਪੰਜਾਬ ਸਰਕਾਰ ਨੇ, ਦਿੱਲੀ ਜਾ ਰਹੇ ਸੀ, ਦਿੱਲੀ ਜਾਂਦਿਆਂ ਨੂੰ ਰੋਕਿਆ,
ਜਾਂ ਦੂਜਾ ਇਹਦਾ ਪੱਖ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਇੱਥੇ ਰੋਕਿਆ ਗਿਆ। ਹਾਲਾਂਕਿ ਬਾਅਦ ਦੇ ਵਿੱਚ ਜੋ ਕੁਝ ਪ੍ਰਧਾਨ ਮੰਤਰੀ ਹੋਰਾਂ ਨੇ ਬੋਲਿਆ, ਕਪਤਾਨ ਸਾਹਿਬ ਦਾ ਜਿਹੜਾ ਜੀ ਅੱਗੋਂ ਬਿਆਨ ਆਇਆ, ਉਹਨੇ ਕਿਤੇ ਨਾ ਕਿਤੇ ਕੇਂਦਰ ਤੇ ਪੰਜਾਬ ਦੇ ਵਿਚਾਲੇ ਜਿਹੜੀ ਜੀ ਉਹ ਖਾਈ ਪੁੱਟ ਦਿੱਤੀ। ਇਹ ਜਿਹੜਾ ਨਹੀਂ ਸੀ ਰੋਕਿਆ ਜਾਣਾ ਚਾਹੀਦਾ ਕਿਸਾਨਾਂ ਨੂੰ, ਉਹ ਜਿਹੜੇ ਜੀ ਆਪਣਾ ਪੱਕਾ ਮੋਰਚਾ ਲਾ ਕੇ ਬੈਠੇ ਆ। ਯੋਗਿੰਦਰ ਯਾਦਵ ਹੋਰੀ ਵੀ ਜਿਹੜਾ ਜੀ ਉਹਨਾਂ ਨੂੰ ਸੰਬੋਧਨ ਕਰਨ ਦੇ ਵਾਸਤੇ ਕੱਲ ਇੱਥੇ ਆਏ ਸੀਗੇ। ਉਹ ਕਹਿੰਦੇ ਕਿ ਅਸੀਂ ਇਹ ਮੋਰਚਾ ਨਹੀਂ ਪੁੱਟਣਾ, ਸਾਨੂੰ ਇਹ ਦੱਸਿਆ ਜਾਵੇ ਕਿ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ। ਜੀ 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 ਅਤੇ ਬਹੁਤ ਬਹੁਤ ਪੰਨੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਦੋਨੋਂ ਹੱਥ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।